ਡੰਗਰ ਨੂੰ ਵੀ ਨਹੀਂ ਕੁੱਟ ਸਕਦੇ ਉੱਦਾਂ ਜਿੱਦਾਂ ਕੁੱਟਿਆ ਗਿਆ ਡੰਗਰ ਨੂੰ ਨਹੀਂ ਕੁੱਟ ਸਕਦੇ। ਬਾਂਸ ਦੀ ਸੋਟੀ ਜਿਹੜੀ ਹੁੰਦੀ ਹੈ ਨਾ ਸਰ ਤੋੜੀਆਂ ਗਈਆਂ ਨੇ। ਬਾਈ ਤੁਸੀਂ ਜਰਾ ਦਿਖਾਓ ਜਿਹੜੀ ਤੁਸੀਂ ਸੱਟ ਦਿਖਾ ਰਹੇ ਸੀ। ਤਾਂ ਤੜਕਸਾਰ ਜਿਹੜਾ ਪਿੰਡ ਨੂੰ ਸੌਣੀ ਦੇ ਵਿੱਚ ਤਬਦੀਲ ਕਰ ਦਿੱਤਾ। ਥਾਣਾ ਲੌਂਗੋਵਾਲ ਦਾ SHO ਜ਼ਿੰਮੇਵਾਰ ਹੈ, DSP ਨੇ ਤੇ SSP ਨੇ। ਇਹ ਇਸ ਘਟਨਾਕ੍ਰਮ ਦੇ ਜਿਹੜੇ ਜ਼ਿੰਮੇਵਾਰ ਨੇ। ਪਹਿਲਾਂ ਉਰੇ ਅੰਨਾ ਤਸ਼ੱਦਦ ਕੀਤਾ ਗਿਆ ਸੜਕ ਦੇ ਉੱਪਰ, ਫਿਰ ਇਹਨਾਂ ਨੂੰ ਚੁੱਕ ਕੇ ਜਿਹੜਾ ਥਾਣੇ ਲੈ ਕੇ ਗਏ ਨੇ। ਫਿਰ 10-10 ਜਾਣੇ ਪੁਲਿਸ ਅਫਸਰ ਇਹਨਾਂ ਤੇ ਜਿਹੜੀ ਕੁੱਟਮਾਰ ਕਰਦੇ ਨੇ। ਉਧਰ ਨੂੰ ਨਾ ਅਸੀਂ ਘਰ ਜਾ ਰਹੇ ਸੀ, ਉਹ ਮੂਹਰੇ ਸੀ, ਉਹਨਾਂ ਨੇ ਸਾਨੂੰ ਨਜਾਇਜ਼ ਸਿੱਟ ਲਿਆ ਕੇ ਵੀ ਜੇ ਸਾਡੀ ਕੋਈ ਗਲਤੀ ਇੱਕ ਮਿੰਟ ਪੁੱਛਦਾ ਲਓ। ਭੱਜ ਲਏ ਅਸੀਂ, ਉਹ ਸਾਡੇ ਕਹਿੰਦੀ ਭੱਜ ਲਏ ਸੀ, ਮੋਟਰਸਾਈਕਲ ਸਿੱਟ ਕੇ ਭੱਜਿਆ। ਉਹਨਾਂ ਨੇ ਫੜ ਲਿਆ ਸਾਨੂੰ, ਬੰਦੇ ਜ਼ਿਆਦਾ ਦੀ ਨਹੀਂ ਜੇ ਉੱਥੇ ਕੁੱਟ ਸਾਨੂੰ ਗੱਡੀ ਤੱਕ ਲੈ ਕੇ ਗਏ। ਗੱਲ ਤਾਂ ਸੁਣ ਲਓ ਇੱਕ ਮਿੰਟ, ਤੁਸੀਂ ਪਾ ਸਾਨੂੰ ਕੁੱਟੀ ਜਾ ਰਹੇ ਹੋਗੇ ਤੇ ਢੂਹੀ ਤੇ ਡਾਂਗਾ ਲੀਲ ਨੇਗੇ, ਲੱਤ ਤੇ ਨੇ ਤੁਹਾਨੂੰ ਦਿਖਾਤਾ। ਹੁਣ ਕਿੱਥੇ ਕਿੱਥੇ ਦਿਖਾਈ ਜਾਈਏ ਨਾ ਵੀ ਕੁੱਟ ਲਗਾਏ ਨੇ ਉੱਥੇ ਤੱਕ ਵੀ ਇੱਦਾਂ ਵੀ ਨਹੀਂ ਦੱਸ ਸਕਦੇ। ਹੁਣ ਕੀ ਦੱਸੀਏ, ਕਿਸੇ ਨੂੰ ਰੋਂਦੀ ਗਿਆ ਉੱਥੇ ਤੱਕ। ਤੇ ਹੱਥੋਂ ਪਾਈ ਦੇ ਵਿੱਚ ਪੁਲਿਸ ਵਾਲਿਆਂ ਵੱਲੋਂ ਸਾਡੇ ਕਿਸਾਨ ਵੀਰ ਆ ਜਿਹੜਾ ਬਜ਼ੁਰਗ ਨੇ, ਉਹਨਾਂ ਨੂੰ ਧੱਕਾ ਦਿੱਤਾ ਗਿਆ। ਧੱਕਾ ਦੇ ਕੇ ਉਹ ਡਿੱਗੇ ਨੇ ਤੇ ਉੱਪਰ ਜਿਹੜੀ ਟਰਾਲੀ ਉਹਨਾਂ ਦੇ ਉੱਪਰ ਦੀ ਗੁਜ਼ਰੀ ਹੈ। ਜਿਹੜਾ ਇਹਦਾ ਹਰਾ ਪੈਨ ਹੈ ਉਹ ਹੁਣ ਲੋਕਾਂ ਦੇ ਇਸ ਤਰੀਕੇ ਦੇ ਨਾਲ ਚੱਲ ਰਿਹਾ ਕਿ ਇਹਨਾਂ ਤੇ ਲਾਠੀਆਂ ਵਰਾਓ, ਜੇ ਕੋਈ ਆਪਦਾ ਹੱਕ ਮੰਗਦਾ ਉਹਨੂੰ ਡਾਂਗਾਂ ਵਰਾਓ, ਬੁਰੀ ਤਰ੍ਹਾਂ ਕੁੱਟੋ। ਇਹ ਬਦਲਾਅ ਚਾਹੁੰਦੇ ਸੀ ਲੋਕ। ਇੱਥੋਂ ਦੇ SHO ਤੇ, ਇੱਥੋਂ ਦੇ SSP ਤੇ, ਇੱਥੋਂ ਦੇ DSP ਤੇ, ਜਿਹੜਾ ਉਹ ਸਾਡੇ ਕਿਸਾਨ ਦੀ ਜਾਨ ਲਈ ਹੈ। ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਲੌਂਗੋਵਾਲ ਦੀ ਧਰਤੀ ਤੇ ਇਸ ਸਮੇਂ ਮੌਜੂਦ ਹੈ, ਜਿੱਥੇ ਬੀਤੇ 2 ਦਿਨ ਪਹਿਲਾਂ ਇਹੋ ਜਿਹਾ ਕਾਂਡ ਵਾਪਰਿਆ ਜਿਸ ਦੇ ਵਿੱਚ ਇੱਕ ਕਿਸਾਨ ਦੀ ਜਾਨ ਚਲੀ ਗਈ। ਕਿਸਾਨ ਸ਼ਹੀਦ ਹੋ ਗਿਆ। ਉਸ ਤੋਂ ਬਾਅਦ ਹੁਣ ਪੱਕਾ ਮੋਰਚਾ ਇੱਥੇ ਲੱਗ ਚੁੱਕਿਆ ਹੈ। ਕਿਸਾਨ ਜਥੇਬੰਦੀਆਂ ਪੂਰੀ ਹਿਮਾਇਤ ਦੇ ਵਿੱਚ ਨੇ। ਇੱਥੇ ਉਹ ਨੌਜਵਾਨ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਉਸ ਦਿਨ ਜੋ ਕੁਝ ਵਾਪਰਿਆ ਉਸ ਨੂੰ ਆਪਣੀ ਅੱਖੀਂ ਦੇਖਿਆ। ਉਹਨਾਂ ਦੇ ਉੱਪਰ ਵੀ ਬੜਾ ਕੁਝ ਵਾਪਰਿਆ। ਗੱਲਬਾਤ ਉਹਨਾਂ ਦੇ ਨਾਲ ਕਰਾਂਗੇ, ਉਹਨਾਂ ਤੋਂ ਜਾਣਾਂਗੇ ਕਿ ਕੀ ਕੁਝ ਤੇ ਕਿਵੇਂ ਹੋਇਆ, ਸੱਚ ਕੀ ਸੀ ਅਤੇ ਹੁਣ ਜਿਸ ਚੀਜ਼ ਦਾ ਪਰਦਾ ਪਾਇਆ ਜਾ ਰਿਹਾ ਉਹ ਕੀ ਹੈ। ਭਾਈ ਹੁਣੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਇਹ ਦੱਸਿਓ, ਤੁਸੀਂ ਉਸ ਦਿਨ ਜਿਸ ਦਿਨ ਸਾਰਾ ਕੁਝ ਹੋਇਆ, ਇੱਕ ਕਿਸਾਨ ਆਗੂ ਦੀ ਜਾਨ ਵੀ ਚਲੀ ਗਈ, ਉਸ ਦਿਨ ਤੁਸੀਂ ਮੌਜੂਦ ਸੀ ਵਿੱਚ? ਹਾਂਜੀ ਸਰ, ਅਸੀਂ ਇਸ ਜਗ੍ਹਾ ਮੌਜੂਦ ਸੀ। ਅੱਛਾ, ਤੇ ਫਿਰ ਉਹ ਸਾਰਾ ਵਿਸਥਾਰ ਸਹਿਤ ਜਰਾ ਦੱਸਿਓ ਵੀ ਕਿੱਦਾਂ ਸ਼ੁਰੂ ਹੋਇਆ, ਕਿੱਥੇ ਜਾ ਕੇ ਝੜਪ ਹੁੰਦੀ ਹੈ ਤੇ ਸਾਰਾ ਜਿਹੜਾ ਕਿਸਾਨ ਦੀ ਜਾਨ ਗਈ ਹੈ ਉਹ ਕਿਵੇਂ ਗਈ ਹੈ, ਜ਼ਿੰਮੇਵਾਰ ਕੌਣ ਮੰਨਦੇ ਹੋ ਉਹਦੇ ਲਈ ਜੋ ਤੁਸੀਂ ਦੇਖਿਆ? ਇਹ ਜੀ 16 ਭਰਾਤਰੀ ਜਥੇਬੰਦੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਜਿਹੜੀਆਂ ਕੇਂਦਰ ਦੇ ਵੱਲੋਂ MSP ਦੀ ਮੰਗ ਨੂੰ ਲੈ ਕੇ ਜਾਂ ਪੰਜਾਬ ਸਰਕਾਰ ਜਾਂ ਕੇਂਦਰ ਦੇ ਨਾਲ ਸੰਬੰਧਿਤ ਜਿਹੜੀਆਂ ਮੰਗਾਂ, ਜਿਹੜੇ ਪੰਜਾਬ ਦੇ ਵਿੱਚ ਹੜ੍ਹ ਪੀੜਤ ਲੋਕ ਨੇ ਉਹਨਾਂ ਨੂੰ ਮੁਆਵਜ਼ਾ ਦਿਵਾਉਣ ਦੇ ਲਈ ਇਹ 16 ਜਥੇਬੰਦੀਆਂ ਵੱਲੋਂ ਜਿਹੜਾ ਪ੍ਰੋਗਰਾਮ ਉਹ ਉਲੀਕਿਆ ਗਿਆ ਸੀ। ਪਰਸੋਂ ਦੇ ਦਿਨ 21 ਤਰੀਕ ਨੂੰ, ਜਾਣੀ ਕਿ ਇਹ ਸਿਲਸਿਲਾ ਜਿੱਥੋਂ ਸ਼ੁਰੂ ਹੋਇਆ, ਸਵੇਰ ਤੜਕਸਾਰ ਦੀ ਗੱਲ ਹੈ, ਪਿੰਡ ਲੌਂਗੋਵਾਲ ਦੇ ਵਿੱਚ ਜਦੋਂ ਲੋਕ ਉੱਠੇ ਹੋਏ ਸੀਗੇ ਤਾਂ ਤੜਕਸਾਰ ਜਿਹੜਾ ਪਿੰਡ ਨੂੰ ਸੌਣੀ ਦੇ ਵਿੱਚ ਤਬਦੀਲ ਕਰ ਦਿੱਤਾ, ਜੋ ਕਿ ਉੱਥੋਂ ਦੇ ਸੂਬਾ ਆਗੂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜਸਵਿੰਦਰ ਸਿੰਘ ਸੋਮਾ ਲੌਂਗੋਵਾਲ, ਉਹਨਾਂ ਦੇ ਘਰ ਦੀ ਜਿਹੜੀ ਘੇਰਾਬੰਦੀ ਉਹ ਪੁਲਿਸ ਵੱਲੋਂ ਕੀਤੀ ਗਈ ਸੀ। ਤਾਂ ਜਦੋਂ ਪਿੰਡ ਦੇ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਪੁਲਿਸ ਜਿਹੜੀ ਜਸਵਿੰਦਰ ਸਿੰਘ ਸੋਮਾ ਲੌਂਗੋਵਾਲ ਨੂੰ ਗ੍ਰਿਫਤਾਰੀ ਦੇ ਲਈ ਕਰਨ ਦੇ ਲਈ ਆਈ ਆ, ਤਾਂ ਲੋਕਾਂ ਦਾ ਰੋਹ ਜਿਹੜਾ ਉਹ ਉਹਨਾਂ ਦੇ ਘਰ ਦੇ ਅੱਗੇ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਦੀ ਗ੍ਰਿਫਤਾਰੀ ਆ ਜਿਹੜੀ ਉਹ ਪੁਲਿਸ ਵੱਲੋਂ ਨਹੀਂ ਹੋਣ ਦਿੱਤੀ। ਤਾਂ ਜੋ ਇਸ ਗੁੱਸੇ ਵਜੋਂ ਪੁਲਿਸ SHO ਨੇ ਆਪਦੇ ਪੁਲਿਸ ਵੱਡੇ ਅਫਸਰਾਂ ਨਾਲ ਗੱਲਬਾਤ ਕਰਕੇ ਉੱਥੇ DSP ਵੀ ਪਹੁੰਚੇ, SSP ਵੀ ਪਹੁੰਚੇ, SPD ਵੀ ਪਹੁੰਚੇ। ਉਹਨਾਂ ਨੇ ਅੱਗੇ ਭਾਰੀ ਫੋਰਸ ਬੁਲਾ ਕੇ ਜਿਹੜਾ ਪਿੰਡ ਨੂੰ, ਪ੍ਰਧਾਨ ਜੀ ਦੇ ਘਰ ਨੂੰ, ਜਾਣੀ ਕਿ ਪੱਤੀ ਨੂੰ ਸਾਰੇ ਪਾਸਿਓਂ ਘੇਰਾ ਪਾ ਲਿਆ। ਤਾਂ ਉੱਥੇ ਇਹ ਫੈਸਲਾ ਕੀਤਾ ਗਿਆ ਕਿ ਆਪਾਂ ਇੱਥੋਂ ਪਿੰਡ ਦੇ ਵਿੱਚ ਮਾਰਚ ਕਰਦੇ ਹੋਏ ਬੜਬਰ ਜਿਹੜਾ ਮੇਨ ਨੈਸ਼ਨਲ ਹਾਈਵੇ ਆ ਉਹਦੇ ਉੱਪਰ ਜਿਹੜਾ ਟੋਲ ਪਲਾਜ਼ਾ ਵੀ ਉਹਨੂੰ ਆਪਾਂ ਕੋਈ ਵੀ ਕਿਸੇ ਤਰੀਕੇ ਨਾਲ ਜਾਮ ਨਹੀਂ ਕਰਾਂਗੇ, ਕੋਈ ਕਿਸੇ ਨੂੰ ਪਰੇਸ਼ਾਨੀ ਨਹੀਂ ਕਰਾਂਗੇ। ਜੋ ਟੋਲ ਹੈ ਟੋਲ ਪਲਾਜ਼ਾ ਉਸ ਨੂੰ ਫ੍ਰੀ ਕਰਾਂਗੇ, ਸਾਈਡ ਤੇ ਖੜ ਕੇ ਸਾਰੀਆਂ ਗੱਡੀਆਂ ਨੂੰ ਜਿਹੜਾ ਬਿਨਾਂ ਪਰਚੀ ਤੋਂ ਉਹ ਫ੍ਰੀ ਕਰਾਇਆ ਜਾਊ। ਤਾਂ ਕਾਫਲਾ ਤੁਰਦਾ ਹੋਇਆ ਜਦੋਂ ਥਾਣਾ ਲੌਂਗੋਵਾਲ ਦੇ ਅੱਗੇ ਪਹੁੰਚਿਆ ਤਾਂ ਉੱਥੇ ਭਾਰੀ ਫੋਰਸ ਦੇ ਨਾਲ ਜਿਹੜਾ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀਗਾ। ਤਾਂ ਜਦੋਂ ਉੱਥੋਂ ਆਗੂਆਂ ਨੇ ਨਿਮਰਤਾ ਸਹਿਤ ਇਹ ਬੇਨਤੀ ਕੀਤੀ ਕਿ ਅਸੀਂ ਕਿਸੇ ਵੀ ਤਰੀਕੇ ਦੀ ਜਿਹੜੀ ਸ਼ਾਂਤਮਈ ਤਰੀਕੇ ਦੇ ਨਾਲ ਆਪਦਾ ਪ੍ਰਦਰਸ਼ਨ ਕਰਾਂਗੇ
ਕਿਸੇ ਨੂੰ ਵੀ ਕੋਈ ਤਕਲੀਫ ਨਹੀਂ ਆਊ, ਕਿਉਂਕਿ ਅਸੀਂ ਉੱਥੇ ਕੋਈ ਹੁੱਲੜਬਾਜ਼ੀ ਨਹੀਂ ਕਰਨ ਜਾ ਰਹੇ। ਅਸੀਂ ਆਪਦੀਆਂ ਮੰਗਾਂ ਨੂੰ ਲੈ ਕੇ, ਜੋ ਚੰਡੀਗੜ੍ਹ ਸਾਡਾ ਧਰਨਾ ਲੱਗਣਾ ਸੀ, ਅਸੀਂ ਉਹ ਮੰਗਾਂ ਨੂੰ ਲੈ ਕੇ ਜਾ ਰਹੇ ਹਾਂ। ਤਾਂ ਸਾਨੂੰ ਜਿਹੜਾ ਰਸਤਾ ਹੈ ਉਹ ਕਲੀਅਰ ਕੀਤਾ ਜਾ ਸਕੇ, ਸਾਨੂੰ ਰੋਕਿਆ ਨਾ ਜਾ ਸਕੇ। ਤਾਂ ਪੁਲਿਸ ਦੇ ਅਧਿਕਾਰੀਆਂ ਵੱਲੋਂ ਇਹ ਗੱਲ ਇੱਕ ਵੀ ਨਹੀਂ ਸੁਣੀ ਗਈ। ਤੇ ਜਦੋਂ ਇਧਰੋਂ ਜਥੇਬੰਦੀ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਕਿਸੇ ਵੀ ਹਾਲ ਹੀਲੇ ਬੜਬੜ ਟੋਲ ਪਲਾਜ਼ਾ ਜਿਹੜਾ ਉਹ ਆਪਾਂ ਫ੍ਰੀ ਕਰਨਾ ਹੈ, ਪਰ ਪੁਲਿਸ ਨੇ ਅੱਗਿਓਂ ਜਿਹੜੇ ਸਾਡੇ ਅੱਗੇ ਨੌਜਵਾਨ ਭਰਾ ਲੱਗੇ ਹੋਏ ਸੀ, ਸਾਡੀਆਂ ਮਾਤਾਵਾਂ ਭੈਣਾਂ ਲੱਗੀਆਂ ਹੋਈਆਂ ਸੀ, ਤਾਂ ਇਹਨਾਂ ਨੇ ਭਾਰੀ ਫੋਰਸ ਦੇ ਵਿੱਚ ਜਿਹੜੀ ਉਹਨਾਂ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ। ਤਾਂ ਉਸ ਦੇ ਵਿੱਚ ਜਦੋਂ ਧੱਕਾ ਮੁੱਕੀ ਸ਼ੁਰੂ ਹੋਈ, ਫੋਰਸ ਜ਼ਿਆਦਾ ਸੀ ਤੇ ਮੁੱਕੀ ਹੋਈ ਕਿਹੜੀ ਜਗ੍ਹਾ ਤੇ ਮੌਜੂਦ ਸੀ? ਥਾਣਾ ਲੌਂਗੋਵਾਲ ਦੇ ਅੱਗੇ ਇਹਨਾਂ ਦਾ ਜਿਹੜਾ ਉਹ ਰਾਹ ਰੋਕਿਆ ਹੋਇਆ ਸੀਗਾ, ਬੈਰੀਗੇਟਿੰਗ ਕਰੀ ਹੋਈ ਸੀ, ਉਸ ਜਗ੍ਹਾ ਧੱਕੀ ਮੁੱਕੀ ਹੋਈ। ਤੇ ਉਸ ਦੇ ਵਿੱਚ ਜਦੋਂ ਧੱਕਾ ਮੁੱਕੀ ਹੋਈ ਤਾਂ ਕੁਝ ਸਾਡੇ ਨੌਜਵਾਨ ਵੀਰ ਜਿਹੜੇ ਟਰੈਕਟਰ ਤੇ ਸੀ ਤੇ ਕੁਝ ਬੱਸਾਂ ਸੀ ਜਿਨ੍ਹਾਂ ਦੇ ਵਿੱਚ ਸਾਡੀਆਂ ਟਾਂਗਾ ਪੈਂਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਵੀਡੀਓ। ਬੱਸ ਦੇ ਵਿੱਚ ਤੁਸੀਂ ਦੇਖਿਆ ਹੋਊ ਕਿ ਕਿਸ ਤਰ੍ਹਾਂ ਉਹਨਾਂ ਦੇ ਸ਼ੀਸ਼ੇ ਭੰਨੇ ਨੇ, ਉਹਨਾਂ ਦੇ ਪੁਲਿਸ ਵਾਲਿਆਂ ਨੇ ਕਿਸ ਤਰੀਕੇ ਦੇ ਨਾਲ ਸਾਡੀਆਂ ਮਾਵਾਂ ਭੈਣਾਂ ਦੇ ਜਿਹੜੀਆਂ ਖੋਦਾਂ ਵੀ ਮਾਰੀਆਂ ਨੇ। ਤੇ ਉਸ ਤਰੀਕੇ ਜਦੋਂ ਉਰੇ ਹਿਲਜੁਲ ਹੁੰਦੀ ਹੈ ਤਾਂ ਸਾਡਾ ਇੱਕ ਨੌਜਵਾਨ ਵੀਰ ਜਿਹੜਾ ਟਰੈਕਟਰ ਤੇ ਸੀ, ਉਸਨੇ ਬੈਰੀਗੇਟਿੰਗ ਤੋੜਨ ਦੇ ਲਈ ਟਰੈਕਟਰ ਭਜਾਇਆ। ਤਾਂ ਟਰੈਕਟਰ ਭਜਾਉਣ ਦੇ ਨਾਲ ਉਹਨੂੰ ਚਾਰੇ ਪਾਸਿਓਂ ਜਿਹੜਾ ਪੁਲਿਸ ਦੇ ਅਫਸਰ ਨੇ ਉਹਨਾਂ ਨੇ ਉਹਨੂੰ ਟਰੈਕਟਰ ਦੇ ਉੱਪਰ ਚੜ੍ਹ ਕੇ ਜਿਹੜਾ ਗਲ ਤੋਂ ਫੜ ਲਿਆ, ਬਾਹਾਂ ਤੋਂ ਫੜ ਲਿਆ। ਤਾਂ ਟਰੈਕਟਰ ਦਾ ਜਿਹੜਾ ਸੰਤੁਲਨ ਆ ਉਹ ਵਿਗੜ ਗਿਆ। ਵਿਗੜਨ ਦੇ ਨਾਲ ਉਹ ਟਰੈਕਟਰ ਅੱਗੇ ਲੰਘ ਚੁੱਕਿਆ। ਤਾਂ ਜੋ ਅੱਗੇ ਸਾਡੇ ਨੌਜਵਾਨ ਸੀਗੇ, 6 ਨੌਜਵਾਨ ਸੀਗੇ, ਤਾਂ ਉਹਨਾਂ ਨੂੰ ਪੁਲਿਸ ਵੱਲੋਂ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਜਿਹੜੀ ਕੁੱਟਮਾਰ ਹੈ, ਅੰਨਾ ਤਸ਼ੱਦਦ ਹੈ, ਉਹ ਪੁਲਿਸ ਵੱਲੋਂ ਕੀਤਾ ਗਿਆ। ਕਿਉਂਕਿ ਇਹ ਪੁਲਿਸ ਆਪਣੀ ਰਾਖੀ ਦੇ ਲਈ ਹੈ। ਉਹ ਇਸ ਤਰੀਕੇ ਦਾ ਜਿਹੜਾ ਅੰਨਾ ਤਸ਼ੱਦਦ ਹੈ ਉਹ ਆਪਣੇ ਨੌਜਵਾਨਾਂ ਤੇ ਕਿਸੇ ਵੀ ਬੰਦੇ ਤੇ ਉਹ ਕਰ ਨਹੀਂ ਸਕਦੀ। ਉਹ ਉਸ ਤਰੀਕੇ ਦੇ ਨਾਲ ਅੰਨਾ ਤਸ਼ੱਦਦ ਕੀਤਾ ਗਿਆ ਜੋ ਕਿ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਜੋ ਜਥੇਬੰਦੀ ਜਾ ਰਹੀ ਸੀ ਚੰਡੀਗੜ੍ਹ ਦੇ ਵੱਲ ਨੂੰ, ਪਰ ਉਸ ਤਰੀਕੇ ਨਾਲ ਅੰਨਾ ਤਸ਼ੱਦਦ ਕੀਤਾ। ਉਸ ਦੇ ਲਈ ਥਾਣਾ ਲੌਂਗੋਵਾਲ ਦਾ SHO ਜ਼ਿੰਮੇਵਾਰ ਹੈ, DSP ਨੇ ਤੇ SSP ਨੇ। ਇਹ ਇਸ ਘਟਨਾਕ੍ਰਮ ਦੇ ਜਿਹੜੇ ਜ਼ਿੰਮੇਵਾਰ ਨੇ, ਕਿਉਂਕਿ ਉਹਨਾਂ ਦੀ ਰਹਿਨਮਾਈ ਹੇਠ ਜੇ ਉਹਨਾਂ ਦਾ ਆਰਡਰ ਆਇਆ ਤਾਂ ਇਹਨਾਂ ਨੌਜਵਾਨਾਂ ਤੇ ਜਿਹੜਾ ਲਾਠੀਚਾਰਜ ਕੀਤਾ ਗਿਆ ਤੇ ਜਾਨੀ ਮਾਲੀ ਨੁਕਸਾਨ ਜਿਹੜਾ ਇੱਥੇ ਹੋਇਆ, ਬੱਸਾਂ ਭੰਨੀਆਂ ਗਈਆਂ ਨੇ, ਸਾਧਨ ਭੰਨੇ ਗਏ ਨੇ। ਤੁਸੀਂ ਆ ਸਾਡੇ ਨਾਲ ਆ ਵੀਰ ਨੌਜਵਾਨ ਹੈ, ਜੇ ਇਸ ਨੌਜਵਾਨ ਨੂੰ ਉਸ ਵੀਰਾਂ ਦੇ ਨਾਲ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ 6 ਜਣਿਆਂ ਨੂੰ, ਤੇ ਇਹ 4 ਨੌਜਵਾਨ ਜਿਹੜੇ ਇਹ ਰਾਤ ਨੂੰ ਪਿਛਲੀ ਰਾਤ ਜਿਹੜੇ ਰਿਹਾਈ ਕਰ ਦਿੱਤੀ ਹੈ ਇਹਨਾਂ ਦੀ, ਇਹ ਬਾਹਰ ਆਏ ਨੇ। ਤੇ ਸਾਡੇ 2 ਨੌਜਵਾਨ ਜਿਹੜੇ ਕੋਈ ਇੱਕ ਟਰੈਕਟਰ ਚਲਾ ਰਿਹਾ ਸੀ, ਬਲਜਿੰਦਰ ਸਿੰਘ ਸਾਡਾ ਵੀਰ, ਉਹਦੇ ਉੱਪਰ FIR ਦਰਜ ਕੀਤੀ ਹੈ, 307 ਦਾ ਪਰਚਾ ਦਰਜ ਕੀਤਾ ਹੈ। ਤੇ ਜੋ ਬੱਸ ਚਲਾ ਰਿਹਾ ਸੀ ਵੀਰ, 307 ਦਾ ਪਰਚਾ ਉਹਦੇ ਉੱਪਰ ਕਰਕੇ ਉਹਨਾਂ ਨੂੰ ਸੰਗਰੂਰ ਜਿਹੜਾ ਭੇਜ ਦਿੱਤਾ ਹੈ। ਇਹ ਨੌਜਵਾਨ ਨੇ, ਇਹਨਾਂ ਤੇ ਵੀ ਪਹਿਲਾਂ ਉਰੇ ਅੰਨਾ ਤਸ਼ੱਦਦ ਕੀਤਾ ਗਿਆ ਸੜਕ ਦੇ ਉੱਪਰ, ਫਿਰ ਇਹਨਾਂ ਨੂੰ ਚੁੱਕ ਕੇ ਜਿਹੜਾ ਥਾਣੇ ਲੈ ਕੇ ਗਏ ਨੇ। ਫਿਰ 10-10 ਜਾਣੇ ਪੁਲਿਸ ਅਫਸਰ ਇਹਨਾਂ ਤੇ ਜਿਹੜੀ ਕੁੱਟਮਾਰ ਕਰਦੇ ਨੇ, ਉਹ ਤੁਸੀਂ ਇਸ ਵੀਰ ਦੀ ਜ਼ੁਬਾਨੀ ਆਪ ਸੁਣ ਸਕਦੇ ਹੋ ਕਿ ਕਿੰਨਾ ਅੰਨਾ ਤਸ਼ੱਦਦ ਜਿਹੜਾ ਇਹਨਾਂ ਤੇ ਕੀਤਾ ਗਿਆ। ਬਾਈ ਤੁਸੀਂ ਜਰਾ ਦਿਖਾਓ, ਜਿਹੜੀ ਤੁਸੀਂ ਸੱਟ ਦਿਖਾ ਰਹੇ ਸੀ ਬਾਈ ਦੇ, ਤੁਸੀਂ ਦੇਖ ਸਕਦੇ ਹੋ ਕਿ ਸੱਟ ਮਾਰੀ ਹੋਈ। ਕਰਾ ਦਾਂਗੇ ਛੋਟੀਆਂ ਥਾਣੇ 'ਚ ਜਾ ਕੇ ਸਾਨੂੰ ਉਹ 'ਚ ਸਿੱਟ ਲਿਆ ਵੀ ਕਮਰੇ 'ਚ, ਜਦੋਂ ਕਮਰੇ 'ਚ ਸਾਨੂੰ ਸਿੱਟ ਲਿਆ ਫਿਰ ਯਾਰ ਉਹਨਾਂ ਨੇ 10 ਜਣੇ ਵੜ ਗਏ ਤਾਂ ਉਹ ਕਰ ਲਿਆ, ਨਜਾਇਜ਼ ਕੁੱਟਿਆ ਸਾਨੂੰ। ਉਹ ਵੀਰ ਜ਼ਿਆਦਾ ਕੁੱਟਿਆ, ਜਿਹਦੇ 307 ਦਾ ਪਰਚਾ ਹੋ ਗਿਆ, ਉਹ ਨਜਾਇਜ਼ ਕੁੱਟਿਆ। ਤੇ ਸਾਨੂੰ ਵੀ ਬਹੁਤ ਇੱਥੇ ਲਾਠੀਚਾਰਜ ਹੋਇਆ, ਉੱਥੇ ਹੋਇਆ ਵੀ ਸਾਡਾ ਕੋਈ ਕਸੂਰ ਨਹੀਂ ਦੇ 'ਚ, ਵੀ ਜੇ ਸਾਡਾ ਕੋਈ ਕਸੂਰ ਤੀ ਸਾਨੂੰ 2 ਦਿਨ ਥਾਣੇ 'ਚ ਰੱਖਿਆ, ਵੀ ਘਾਹ ਤੋਂ ਰੱਖਿਆ, ਵੀ ਜਾਂਦਿਆਂ ਨੂੰ ਕੁੱਟਿਆ, ਵੀ ਉਦੋਂ ਬਾਅਦ ਨਹੀਂ, ਉਦੋਂ ਬਾਅਦ ਨਹੀਂ ਕੁੱਟਿਆ, ਵੀ ਕਿਹਨਾਂ ਜਾਂਦੇ ਹੋਏ ਸਾਨੂੰ ਵੀ 10। ਤੁਸੀਂ ਕਹਿ ਰਹੇ ਹੋ ਮੈਂ ਘਰ ਨੂੰ ਜਾ ਰਿਹਾ ਸੀ, ਪਰ ਤੁਸੀਂ ਕਿਸਾਨ ਜਥੇਬੰਦੀ ਦੇ ਨਾਲ ਉਧਰ ਨਹੀਂ? ਅਸੀਂ ਨਾ ਇੱਥੇ ਸੀ ਪਹਿਲਾਂ, ਫਿਰ ਉਧਰ ਦੀ ਅਸੀਂ ਘਰੇ ਜਾ ਰਹੇ ਸੀਗੇ, ਅਸੀਂ ਨੇ ਜਾਣਾ ਸੀ ਘਰੇ। ਤੇ ਉਹ ਉਧਰ ਨੂੰ ਨਾ ਅਸੀਂ ਘਰ ਜਾ ਰਹੇ ਸੀ, ਉਹ ਮੂਹਰੇ ਸੀ, ਉਹਨਾਂ ਨੇ ਸਾਨੂੰ ਨਜਾਇਜ਼ ਸਿੱਟ ਲਿਆ ਕੇ ਵੀ ਜੇ ਸਾਡੀ ਕੋਈ ਗਲਤੀ 1 ਮਿੰਟ ਪੁੱਛਦਾ ਲਓ, ਭੱਜ ਲਏ ਅਸੀਂ। ਉਹ ਸਾਡੇ ਕਹਿੰਦੀ ਭੱਜ ਲਏ ਸੀ, ਮੋਟਰਸਾਈਕਲ ਸਿੱਟ ਕੇ ਭੱਜਿਆ, ਉਹਨਾਂ ਨੇ ਫੜ ਲਿਆ ਸਾਨੂੰ, ਬੰਦੇ ਜ਼ਿਆਦਾ ਸੀ, ਨਹੀਂ ਜੇ ਉੱਥੇ ਕੁੱਟ-ਕੁੱਟ ਸਾਨੂੰ ਗੱਡੀ ਤੱਕ ਲੈ ਕੇ ਗਏ। ਮੇਰਾ ਫੋਨ ਤੀ 50,000 ਦਾ ਥਾਣੇ 'ਚ ਪਿਆਗਾ, ਇੱਕ ਡਾਂਗ 'ਚ ਉਹਨਾਂ ਨੇ ਕੀਚਰ ਕਰਤਾ। ਫੋਨ ਮੇਰਾ ਨਜਾਇਜ਼ ਭੰਨਿਆ ਗਿਆ, ਵੀ ਉਹਦਾ ਕੁਝ ਨਹੀਂ ਕੀਤਾ ਗਿਆ, ਉਹ ਮੈਂ ਲੋਡ ਕਰਵਾऊँ, ਕੋਈ ਜ਼ਿੰਮੇਦਾਰ ਤਾਂ ਨਹੀਂ ਉਸਕਾ। ਤੇ ਉਹਨਾਂ ਨੇ ਧੱਕਾ ਕੀਤਾਗਾ, ਵੀ ਨਜਾਇਜ਼ ਸਾਡੇ ਨਾਲ ਧੱਕਾ ਕੀਤਾ। ਫਿਰ ਥਾਣੇ ਦੇ ਵਿੱਚ ਕੀ ਕੁਝ ਵਾਪਰਿਆ? ਤੁਸੀਂ ਕਹਿੰਦੇ 2 ਦਿਨ ਰਹੇ ਹੋ ਅੰਦਰ, ਪਰਸੋਂ ਦੇ ਡੱਕੇ ਹੋਏ ਹੋ ਅੰਦਰ, ਹੈ ਨਾ, ਕੱਲ ਛਡਾ ਕੇ ਲਿਆਏ ਆ ਤੁਹਾਨੂੰ, ਤੇ ਕੀ ਕੁਝ ਇੰਨੇ ਘੰਟਿਆਂ ਦੇ ਵਿੱਚ ਤੁਹਾਡੇ ਨਾਲ ਵਾਪਰਿਆ ਅੰਦਰ? ਕਿੱਦਾਂ ਦਾ ਤੁਹਾਡੇ ਨਾਲ ਕੀਤਾ ਜਾ ਰਹੀ ਸੀ ਗੱਲਬਾਤ? ਤਾਂ ਉਦੋਂ ਬਾਅਦ ਤਾਂ ਨਹੀਂ, ਕਿਦੋਂ ਗਿਆਂਗੇ ਉਦੋਂ ਤਾਂ ਸਾਡੇ ਤੇ ਹੋਇਆ ਲਾਠੀ ਚਾਰਜ ਜ਼ਰੂਰ ਉਹਨਾਂ ਨੇ ਕੀਤਾ, ਮਨ ਮਰਜ਼ੀ ਦਾ, ਗਾਲਾਂ ਵੀ ਕੱਢੀਆਂ ਨੇ ਨਜਾਇਜ਼ ਵੀ,
ਆਪਾਂ ਆਪਣੀਆਂ ਧੀਆਂ ਭੈਣਾਂ ਨੂੰ ਗਾਲਾਂ ਵੀ ਚੰਗੀ ਗੱਲ ਨਹੀਂ ਇਹ ਬਹੁਤੀ, ਉਹਨਾਂ ਦੀ ਵੀ ਕੁੜੀਆਂ ਨੇ ਸਾਡੀਆਂ ਵੀ ਕੁੜੀਆਂ ਨੇ, ਵੀ ਆਪਾਂ ਗਾਲਾਂ ਕੱਢਣਾ ਕਿਸੇ ਬੰਦੇ ਨੂੰ ਐਦਾਂ ਦੋਏ ਹੱਥਾਂ ਨਾਲ ਆਪਾਂ ਡਾਂਗ ਮਾਰ ਰਹੇ ਹਾਂ, ਐਡਾ ਕੋਈ ਅਸੀਂ ਨੇ ਕਤਲ ਤਾਂ ਨਹੀਂ ਕਰਤਾ ਜੀ, ਕੁਝ ਨਹੀਂ ਕੀਤਾ ਜੀ ਅਸੀਂ ਨੇ ਨਜਾਇਜ਼। ਵੀ ਗੱਲ ਤਾਂ ਸੁਣ ਲਓ ਇੱਕ ਮਿੰਟ, ਤੁਸੀਂ ਪਾ ਸਾਨੂੰ ਕੁੱਟੀ ਜਾ ਰਹੇ ਹੋਗੇ ਤੇ ਢੂਹੀ ਤੇ ਡਾਂਗਾ ਲੀਲ ਲੈਂਗੇ, ਲੱਤ ਤੇ ਨੇ ਤੁਹਾਨੂੰ ਦਿਖਾਤਾ, ਹੁਣ ਕਿੱਥੇ ਕਿੱਥੇ ਦਿਖਾਈ ਜਾਈਏ ਨਾ, ਤੁਹਾਨੂੰ ਪਤਾ ਵੀ ਕਿੱਥੋਂ ਕੁੱਟਦੇ ਕਿੰਨੇ ਹੁੰਦੇ, ਡਾਂਗ ਬਾਹਰ ਨਹੀਂ ਬਹੁਤ ਕਸੂਤੀ ਗੱਲ ਆ ਵੀ ਰੋਈਏ ਪਿੱਟੀਏ। ਹੁਣ ਉੱਥੇ ਕੁਝ ਨਹੀਂ ਤੀ, ਉਹਨਾਂ ਦੇ ਕਮਰੇ 'ਚ ਤੀ, ਸਾਡੇ ਤੇ ਜਾਂਦੇ ਹੋਏ ਲਾਠੀ ਚਾਰਜ ਹੋਇਆ, ਬਾਕੀ ਸਾਨੂੰ 2 ਦਿਨ ਉੱਥੇ ਬਿਠਾ ਰੱਖਿਆ। ਤੁਸੀਂ ਪੁੱਛਿਆ ਨਹੀਂ ਵੀ ਕਿਹੜੇ ਦੋਸ਼ ਅੰਦਰ ਤੁਹਾਨੂੰ ਫੜਿਆ ਹੈ ਉਹਨਾਂ ਨੇ? ਉਹ ਕਹਿ ਰਿਹਾ ਵੀ ਤੁਸੀਂ ਉੱਥੇ ਵੀ ਲੰਘ ਰਹੇ ਤੀਗੇ, ਵੀ ਤੁਸੀਂ ਆਹ ਟਰੈਟ ਨਗਾਇਆਗਾ, ਪਹਿਲਾਂ ਤੁਹਾਨੂੰ ਵੀ ਤੁਸੀਂ ਹੁੱਲੜਬਾਜ਼ੀ ਕਰ ਰਹੇ ਹੋਗੇ ਵੀ ਸਾਨੂੰ ਤਾਂ ਉਹਨਾਂ ਨੇ ਨਜਾਇਜ਼ ਕੁੱਟਿਆ, ਵੀ ਤੁਸੀਂ ਇੱਥੋਂ ਦੀ ਸਾਡੇ ਨਾਲ ਧੱਕਾ ਕੀਤਾ, ਵੀ ਇੱਥੇ ਲੰਘ ਰਹੇ ਤੀ ਤੁਸੀਂ ਨਜਾਇਜ਼ ਧੱਕਾ ਕੀਤਾ ਸਾਡੇ ਨਾਲ, ਵੀ ਉਹ ਵੀ ਕਹਿ ਰਹੇ ਨੇ ਸਾਡੇ ਨਾਲ ਧੱਕਾ ਕੀਤਾ। ਗੱਲ ਕਰ ਸਾਡਾ ਕੋਈ ਕਸੂਰ ਨਹੀਂ ਤੀ, ਵੀ ਵੈਸੇ ਵੀ ਟਰੈਕਟਰ ਨਗਾਇਆ ਸੀ ਉਹਨੇ, ਉਹ ਤਾਂ ਵੀ ਸਾਡੀ ਇੱਕ ਮਿੰਟ ਗੱਲ ਤਾਂ ਸੁਣ ਲਓ, ਵੀ ਕੁੱਟ ਲਓ ਜਵਾਬ ਨਹੀਂ, ਉਸ ਗੱਲ ਤਾਂ ਸੁਣ ਲਓ ਵੀ ਸਾਡੀ ਗਲਤੀ ਕੀ ਆ, ਸਾਨੂੰ ਦੱਸ ਤਾਂ ਦਿਓ ਵੀ ਅਸੀਂ ਲੰਘ ਰਹੇ ਹਾਂ। ਜੇ ਤੁਹਾਡੇ ਕਹਿੰਦੀ ਅਸੀਂ ਡਾਂਗ ਲੈ ਕੇ ਆ ਰਹੇ ਹਾਂ ਤਾਂ ਦੱਸੋ ਵੀ ਅਸੀਂ ਡਾਂਗ ਲੈ ਕੇ ਉਹਨੂੰ ਕੁੱਟਣ ਆ ਰਹੇ ਹਾਂ। ਹੁਣ ਮੂਰੇ 50 ਜਾਣੇ 100 ਬੰਦਾ ਖੜਾ ਸੀ, 3 ਜਾਣੇ ਉੱਥੇ ਕਿੱਥੇ ਕੁੱਟ ਲਾਂਗੇ ਉਹਨੂੰ, ਨਹੀਂ ਕੁੱਟ ਸਕਦੇ ਨਾ। ਉਹਨਾਂ ਨੇ ਨਜਾਇਜ਼ ਸਾਡੇ ਤੇ ਲਾਠੀ ਚਾਰਜ ਕੀਤਾ, ਉਦੋਂ ਵੀ ਕੁੱਟ ਲਗਾਏ ਨੇ, ਉੱਥੇ ਤੱਕ ਵੀ ਇੱਦਾਂ ਵੀ ਨਹੀਂ ਦੱਸ ਸਕਦੇ ਹੁਣ ਕੀ ਦੱਸੀਏ ਕਿਸੇ ਨੂੰ, ਰੋਂਦੀ ਗਿਆ ਉੱਥੇ ਤੱਕ ਛਿੱਟ ਕੇ। ਫਿਰ ਮੇਰਾ ਫੋਨ ਫੁੱਟ ਗਿਆ, ਉਹਨਾਂ ਨੇ ਫੋਨ ਪਕੜ ਲਿਆ, ਫੋਨ ਹਾਲੇ ਤੱਕ ਮੈਨੂੰ ਕੋਈ ਥਾਣੇ 'ਚ ਦਿੱਤਾ ਨਹੀਂ ਗਿਆ। ਸਰ ਇਦਾਂ ਵੀ ਆ ਕਿ ਮਤਲਬ ਜਿਹੜੇ ਸਾਡੇ ਕਿਸਾਨ ਵੀਰ ਦੀ ਮੌਤ ਹੋਈ ਹੈ, ਉਹ ਜਦੋਂ ਇੱਥੇ ਹੱਥਾਪਾਈ ਹੋਣ ਲੱਗ ਗਈ ਤੇ ਹੱਥੋਂ-ਪਾਈ ਦੇ ਵਿੱਚ ਪੁਲਿਸ ਵਾਲਿਆਂ ਵੱਲੋਂ ਸਾਡੇ ਕਿਸਾਨ ਵੀਰ ਆ ਜਿਹੜਾ ਬਜ਼ੁਰਗ ਨੇ, ਉਹਨਾਂ ਨੂੰ ਧੱਕਾ ਦਿੱਤਾ ਗਿਆ, ਧੱਕਾ ਦੇ ਕੇ ਉਹ ਡਿੱਗੇ ਨੇ ਤੇ ਉੱਪਰ ਜਿਹੜੀ ਟਰਾਲੀ ਉਹਨਾਂ ਦੇ ਉੱਪਰ ਦੀ ਗੁਜ਼ਰੀ ਹੈ ਤੇ ਉਹਨਾਂ ਨੂੰ ਇੱਥੋਂ ਜਿਹੜਾ ਹਸਪੀਟਲ ਦੇ ਵਿੱਚ ਭੇਜਿਆ ਗਿਆ, ਸੰਗਰੂਰ ਭੇਜਿਆ, ਸੰਗਰੂਰ ਉਹਨਾਂ ਨੂੰ ਰੈਫਰ ਕਰ ਦਿੱਤਾ ਰਿਹਾ ਪਟਿਆਲੇ ਰਜਿੰਦਰਾ ਹਸਪੀਟਲ ਦੇ ਵਿੱਚ, ਤੇ ਉੱਥੇ ਜਾ ਕੇ ਉਹ ਸਾਡਾ ਕਿਸਾਨ ਵੀਰ ਆ ਜਿਹੜਾ ਦਮ ਤੋੜ ਗਿਆ। ਪਰ ਗੱਲ ਇਹ ਕਰਦੇ ਆ, ਸਵਾਲ ਇਹ ਹੈ ਕਿ ਭਗਵੰਤ ਮਾਨ ਸਰਕਾਰ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਨੇ, ਹੜ੍ਹ ਦੇ ਨਾਲ ਉਹ ਪਿੰਡਾਂ ਦੇ ਵਿੱਚ ਉਹਨਾਂ ਦੇ MLA ਸਾਹਿਬਾਨ ਤੇ ਆਪ ਵੀ ਖੁਦ ਮੁੱਖ ਮੰਤਰੀ ਸਾਹਿਬ ਆਪ ਹੜ੍ਹਾਂ ਦੇ ਵਿੱਚ ਗਏ ਨੇ ਤੇ ਉੱਥੇ ਉਹਨਾਂ ਨੇ ਐਲਾਨ ਕੀਤਾ ਸੀ ਕਿ ਉਹਨਾਂ ਦਾ ਜੇ ਇੱਕ ਮੁਰਗੀ ਤੱਕ ਜਾਂ ਬੱਕਰੀ ਤੱਕ ਵੀ ਜੇ ਮਰੀ ਹੈ ਤਾਂ ਉਹਨਾਂ ਦਾ ਅਸੀਂ ਮੁਆਵਜ਼ਾ ਦੇਵਾਂਗੇ। ਤੇ ਜੇ ਅੱਜ ਇਹ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਜੇ ਆਪਦਾ ਹੱਕ ਲੈਣ ਲਈ ਇਹ ਪ੍ਰੋਟੈਸਟ ਕਰ ਰਹੇ ਨੇ, ਪੀਸਫੁਲ ਪ੍ਰੋਟੈਸਟ ਕਰ ਰਹੇ ਨੇ, ਕੋਈ ਇਹ ਹੁੱਲੜਬਾਜ਼ੀ ਨਹੀਂ ਕਰ ਰਹੇ, ਤਾਂ ਜੇ ਉਹ ਮੁਆਵਜ਼ਾ ਮੰਗਣ ਲਈ ਜਾ ਰਹੇ ਨੇ ਜਿਹੜਾ ਤੁਸੀਂ ਆਪਦੇ ਮੂੰਹੋਂ ਐਲਾਨ ਕਰਿਆ ਹੋਇਆ, ਤਾਂ ਇਹ ਕਿਸ ਤਰੀਕੇ ਦਾ ਵਰਤਾਰਾ ਜਿਹੜਾ ਇਹ ਲੋਕਾਂ ਦੇ ਨਾਲ ਕੀਤਾ ਜਾ ਰਿਹਾ ਹੈ, ਲਾਠੀਆਂ ਬਰਾਈਆਂ ਜਾ ਰਹੀਆਂ ਨੇ ਤੇ ਇੰਨਾ ਤਸ਼ੱਦਦ ਹੈ ਕਿਉਂਕਿ ਪੁਲਿਸ ਨੂੰ ਇਹ ਅਥਾਰਟੀ ਨਹੀਂ ਕਿ ਬੰਦੇ ਨੂੰ ਇਸ ਤਰੀਕੇ ਦੇ ਨਾਲ ਕੁੱਟਿਆ ਜਾ ਸਕੇ। ਉਹਨਾਂ ਨੇ ਇਸ ਤਰੀਕੇ ਦੇ ਨਾਲ ਕੁੱਟਿਆ ਜਿਵੇਂ ਕਿਸੇ ਨੂੰ ਕੋਈ ਡੰਗਰ ਕੁੱਟਦਾ ਹੁੰਦਾ। ਡੰਗਰ ਨੂੰ ਵੀ ਨਹੀਂ ਕੁੱਟ ਸਕਦੇ ਉੱਦਾਂ ਜਿੱਦਾਂ ਕੁੱਟਿਆ ਗਿਆ, ਡੰਗਰ ਨੂੰ ਨਹੀਂ ਕੁੱਟ ਸਕਦੇ। ਬਾਂਸ ਦੀ ਸੋਟੀ ਜਿਹੜੀ ਹੁੰਦੀ ਹੈ ਨਾ, ਸਰ ਤੋੜੀਆਂ ਗਈਆਂ ਨੇ ਉਹ, ਤੁਹਾਡੇ ਤੇ ਤੋੜੀਆਂ? ਉਹ ਦੂਸਰੇ ਮੁੰਡੇ ਤੇ ਵੀ ਤੋੜੀਆਂ ਗਈਆਂ ਨੇ, ਮੇਰੀਆਂ ਅੱਖਾਂ ਸਾਹ। ਟੋਟਲ ਕਿੰਨੇ ਜਾਣੇ ਸੀ ਜਦੋਂ ਤੁਹਾਨੂੰ ਫੜ ਕੇ ਉਹਨਾਂ ਨੇ ਅੰਦਰ ਤਾੜਿਆ? ਉਹ ਮੇਰੇ ਚਾਚਾ ਸੀ, ਕੁੱਲ 6 ਜਾਣੇ ਸੀ, ਵੀ 2 ਜਾਣੇ ਮੇਰੇ ਹਿਸਾਬ ਨਾਲ, 1 ਜਣਾ ਬਾਅਦ ਚ ਹੋਇਆ, ਵੀ 4 ਤਾਂ ਅਸੀਂ ਪੱਕੀ ਤੀ ਉੱਥੇ। ਚਾਰਾਂ ਤੇ ਅੰਨੇਵਾਹ ਲਾਠੀ ਫੇਰੀ? ਹਾਂ ਬਈ ਤੇ 4 ਜਣਿਆਂ ਤੇ ਮਤਲਬ ਇਹਨਾਂ ਨੂੰ ਪਹਿਲਾਂ ਚੱਕਿਆ ਗਿਆ ਤੇ 2 ਜਣੇ ਸਾਡੇ ਬਜ਼ੁਰਗ ਨੇ ਉਹ ਉਹਨਾਂ ਨੂੰ ਬਾਅਦ ਦੇ ਵਿੱਚ ਲਿਆਂਦਾ ਗਿਆ। ਇਹਨਾਂ ਨੂੰ 4 ਜਣਿਆਂ ਨੂੰ ਉਹਨਾਂ ਦੇ ਆਉਣ ਤੋਂ ਪਹਿਲਾਂ ਅੰਨਾ ਤਸ਼ੱਦਦ ਕੀਤਾ। ਇਹਨਾਂ ਨੂੰ 4 ਜਣਿਆਂ ਨੂੰ 10 ਬੰਦਿਆਂ ਨੇ ਕੁੱਟਿਆ ਤੇ ਇਹ 3 ਮੁੰਡੇ ਸੀਗੇ, ਇਹਨਾਂ ਨੂੰ 5 ਜਣਿਆਂ ਨੇ ਕੁੱਟਿਆ। ਜਿਹੜਾ ਉਹ ਟਰੈਕਟਰ ਵੀਰ ਬਲਜਿੰਦਰ ਸਿੰਘ ਚਲਾ ਰਿਹਾ ਸੀ, ਇਕਾਈ ਪ੍ਰਧਾਨ ਹੈ ਉਹ, ਤੇ ਉਹਨੂੰ 5 ਜਣਿਆਂ ਨੇ ਇਕੱਲਿਆਂ ਨੇ 5 ਜਾਣੇ ਇਕੱਲੇ ਨੂੰ 5 ਜਣਿਆਂ ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ। ਸੋ ਇੱਕ ਗੱਲ ਇੱਥੇ ਦਿਮਾਗ 'ਚ ਆਉਂਦੀ ਹੈ ਵੀ ਤੁਸੀਂ ਜਿਹੜੀ ਮੰਗ ਕਰ ਰਹੇ ਹੋ, ਬੇਸ਼ੱਕ ਭਗਵੰਤ ਮਾਨ ਨੇ ਕਿਹਾ, ਪਰ ਸਿੱਧੇ ਤੌਰ ਤੇ ਮੰਗ ਤਾਂ ਤੁਹਾਡੀ ਕੇਂਦਰ ਦੇ ਨਾਲ ਹੈ ਨਾ, ਵੀ ਤੁਸੀਂ ਕੇਂਦਰ ਤੋਂ ਸਾਨੂੰ ਚੀਜ਼ ਚਾਹੀਦੀ ਹੈ ਨਾ। ਪਰ ਹੁਣ ਜੇ ਇਹ ਅੜਿੱਕਾ ਡਾ ਰਹੇ ਨੇ, ਰਾਜਧਾਨੀ ਵੀ ਸਾਡੀ ਆਪਣੀ ਹੈ ਨਾ, ਹੁਣ ਕਹਿਣ ਨੂੰ ਜੋ ਮਰਜ਼ੀ ਕਹੀ ਜਾਓ ਵੀ ਰਾਜਧਾਨੀ ਤਾਂ ਯੂਟੀ ਹੈ ਜੀ, ਉਹ ਸਾਂਝੀ ਹੈ, ਪਰ ਹੈਗੀ ਤਾਂ ਆਪਣੀ, ਆਪਾਂ ਤਾਂ ਆਪਣਾ ਹੀ ਹੱਕ ਜਤਾਵਾਂਗੇ ਫੇਰ ਹੀ ਮਿਲੂਗੀ ਹੈ ਨਾ। ਉੱਥੇ ਜਾਣਾ ਸੀ ਤਾਂ ਵੀ ਡੱਕ ਲਿਆ ਹੈ ਨਾ। ਐਦਾਂ ਤਾਂ ਅਸੀਂ ਜਦੋਂ ਬੀਚ ਗਏ ਆ, ਦਿੱਲੀ ਗਏ ਆ, ਉਸਲੇ ਤੱਕ ਜਾ ਕੇ ਹਰਿਆਣੇ ਪੇਚਾ ਪਿਆ, ਉਦੋਂ ਪਹਿਲਾਂ ਕਿਤੇ ਨਹੀਂ ਪਿਆ ਹੈ ਨਾ ਪੇਚਾ। ਤੇ ਕੀ ਲੱਗਦਾ ਇਹ ਉਹ ਸਰਕਾਰ ਹੈ ਜਿਹੜੇ ਕਹਿੰਦੇ ਸੀ ਕਿ ਮੈਂ ਕਿਸਾਨ ਦਾ ਪੁੱਤ ਹੈ, ਮੈਂ ਮਾਸਟਰ ਦਾ ਪੁੱਤ ਹੈ, ਮਜ਼ਦੂਰਾਂ 'ਚੋਂ ਉੱਠਿਆ ਹੋਇਆ। ਮਜ਼ਦੂਰ ਵੀ ਦੁਖੀ ਨੇ, ਮਾਸਟਰ ਵੀ ਦੁਖੀ ਨੇ, ਤੇ ਕਿਸਾਨ ਤਾਂ ਹੁਣ ਦੇਖ ਹੀ ਰਹੇ ਆ। ਕੀ ਕਹੋਗੇ? ਸਰ ਗੱਲ ਇਹ ਹੈ ਜੀ ਕਿ ਮਤਲਬ ਜਦੋਂ ਚੋਣਾਂ ਤੋਂ ਪਹਿਲਾਂ ਇਹਨਾਂ ਨੇ ਵਾਅਦੇ ਤਾਂ ਵੱਡੇ ਵੱਡੇ ਕੀਤੇ ਨੇ ਕਿ ਮੈਂ ਕਿਸਾਨ ਦਾ ਪੁੱਤ ਹਾਂ, ਮੈਂ ਮੋਟਰਾਂ ਦੇ ਮੰਜੇ ਢਾ ਕੇ ਪੈਂਦਾ ਰਿਹਾ, ਮੈਂ ਪੀਟਰ ਰੇੜੇ ਵੀ ਚਲਾਏ ਨੇ, ਮੈਂ ਇੰਜਨ ਵੀ ਚਲਾਏ ਨੇ, ਪਰ ਉਹ ਇਹ ਗੱਲ ਨਹੀਂ ਜਾਣਦੇ ਕਿ ਜਦੋਂ ਚੋਣਾਂ ਦੇ ਵਿੱਚ ਆ ਕੇ ਕੁਰਸੀ ਦੇ ਉੱਪਰ ਬੈਠਦੇ ਨੇ ਤਾਂ ਇਹ ਉਹ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ 'ਚੋਂ ਬਾਹਰ ਨਹੀਂ ਆ ਰਹੇ। ਇਹ ਉਹੀ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਦੇ ਅੰਡਰ ਚੱਲ ਰਹੇ ਨੇ। ਜੋ ਉਹ ਨੀਤੀਆਂ ਬਣਾਉਂਦੇ ਨੇ ਉਹ ਇਹ ਅੱਗੇ ਲੋਕਾਂ ਤੇ ਜਿਹੜੇ ਲਾਗੂ ਕਰਦੇ ਨੇ। ਇਹ ਤਾਂ ਹੋ ਹੀ ਨਹੀਂ ਸਕਦਾ ਕਿ ਚਾਹੇ ਕਿਸਾਨ ਦਾ ਪੁੱਤ ਹੋਵੇ, ਇਹਨੇ ਕੁਰਸੀ ਤੇ ਜਾ ਕੇ ਆਪਦਾ ਜਿਹੜਾ ਇਹਦਾ ਉਹ ਸੀਗਾ, ਰੰਗ ਸੀਗਾ, ਉਹਨੇ ਦਿਖਾਤਾ
ਜਿਹੜਾ ਇਹਦੇ ਮੂੰਹ ਤੇ ਮਖੋਟਾ ਚੜਿਆ ਸੀ ਉਹ ਇਹਨੇ ਉਤਾਰਤਾ। ਜਿਹੜਾ ਇਹਦਾ ਹਰਾ ਪੈਨ ਹੈ ਉਹ ਹੁਣ ਲੋਕਾਂ ਤੇ ਇਸ ਤਰੀਕੇ ਦੇ ਨਾਲ ਚੱਲ ਰਿਹਾ ਕਿ ਇਹਨਾਂ ਤੇ ਲਾਠੀਆਂ ਵਰਾਓ, ਜੇ ਕੋਈ ਆਪਦਾ ਹੱਕ ਮੰਗਦਾ ਉਹਨੂੰ ਡਾਂਗਾਂ ਵਰਾਓ, ਬੁਰੀ ਤਰ੍ਹਾਂ ਕੁੱਟੋ। ਇਹ ਬਦਲਾਅ ਚਾਹੁੰਦੇ ਸੀ ਲੋਕ। ਜਿਹੜਾ ਇਹ ਬਦਲਾਅ ਦੀ ਗੱਲ ਕਰਦੇ ਨੇ ਕਿ ਬਦਲਾਅ ਲੋਕਾਂ ਨੇ ਲਿਆਉਣਾ ਸੀਗਾ, ਲੋਕਾਂ ਨੇ ਬੜੇ ਚੰਗੇ ਤਰੀਕੇ ਦੇ ਨਾਲ ਇਹਨਾਂ ਨੂੰ 93 ਸੀਟਾਂ ਤੇ ਜਿਤਾਇਆ, ਬੜੀ ਆਸਾਨੀ ਦੇ ਨਾਲ ਜਿਤਾਇਆ। ਜਿਹੜੇ ਕਹਿੰਦੇ ਸੀ ਕਿ ਬਦਲਾਅ ਚਾਹੁੰਦੇ ਆ, ਕਿਉਂਕਿ ਪਹਿਲਾਂ ਦੀਆਂ ਸਰਕਾਰਾਂ ਤੋਂ ਤਾਂ ਲੋਕ ਅੱਕੇ ਪਏ ਸੀਗੇ, ਉਹਨਾਂ ਨੂੰ ਆਸ ਸੀ ਕਿ ਇਹ ਮੁੰਡਾ ਆਪਣੇ ਘਰਾਂ ਦੇ ਵਿੱਚੋਂ ਆ, ਕਿਸਾਨੀ ਕਿੱਤੇ ਚੋਂ ਆ, ਮਜ਼ਦੂਰਾਂ ਚੋਂ ਆ, ਵੀ ਇਹ ਬਦਲਾਅ ਲਿਆ ਸਕਦਾ। ਪਰ ਇਸ ਦੇ ਬਦਲਾਅ ਨੇ ਕਿਸ ਤਰੀਕੇ ਦਾ ਬਦਲਾਅ ਲਿਆਂਦਾ, ਇਹ ਉਹਨਾਂ ਨੂੰ ਵੀ, ਕੈਪਟਨਾਂ ਨੂੰ ਵੀ, ਬਾਦਲਾਂ ਨੂੰ ਵੀ ਜਿਹੜਾ 4 ਚੰਦੇ ਉੱਪਰ ਨਿਕਲਿਆ। ਇਸ ਤਰੀਕੇ ਦੀ ਆਸ ਨਹੀਂ ਸੀ ਕਿ ਲੋਕਾਂ ਤੇ ਇਸ ਤਰੀਕੇ ਦਾ ਜਿਹੜਾ ਅੰਨਾ ਤਸ਼ੱਦਦ ਇਹ ਕੀਤਾ ਜਾਊਗਾ। ਇਸ ਲਈ ਇਹ ਆਸ ਹੈ ਕਿ ਪੰਜਾਬ ਦੇ ਲੋਕ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਵੱਡੀਆਂ ਵੋਟਾਂ ਦੇ ਨਾਲ, ਬਹੁਤ ਫਰਕ ਦੇ ਨਾਲ ਜਿਹੜੇ ਇਹਨਾਂ ਨੂੰ ਜਿਤਾਇਆ ਗਿਆ। ਜਿਵੇਂ ਸੁਨਾਮ, ਉਰੇ ਸੁਨਾਮ ਹਲਕੇ ਦੀ ਨਾਮ ਹਲਕਾ ਹੈ ਤੇ ਇੱਥੋਂ ਬਹੁਤ ਵੱਡਾ ਲੀਡਰ ਹੈ ਉਹਨਾਂ ਦਾ, ਹਨਾ ਅਮਨ, ਹਨਾ ਵੱਡੀ ਲੀਡ। ਹਾਂ, ਅਮਨ ਅਰੋੜਾ ਜੀ, ਉਹਨਾਂ ਨੂੰ ਬਹੁਤ ਵੱਡੀ ਲੀਡ ਦੇ ਨਾਲ ਜਿਤਾਇਆ ਗਿਆ। ਪਰ ਇਹ ਨਹੀਂ ਜਾਣਦੇ ਕਿ ਸੰਗਰੂਰ ਦੇ ਲੋਕ ਜੇ ਕਿਸੇ ਨੂੰ ਚਾੜਨਾ ਜਾਣਦੇ ਨੇ ਤਾਂ ਲਾਉਣਾ ਵੀ ਜਾਣਦੇ ਨੇ। ਹਾਂ, ਅਸੀਂ ਇਹ ਮੰਗ ਕਰਦੇ ਹਾਂ, ਕਿਉਂਕਿ ਮੀਡੀਆ ਰਾਹੀਂ ਤੁਸੀਂ ਸਾਰਾ ਇੱਕ ਤੱਕ ਜਿਹੜੀ ਮੰਗ ਪਹੁੰਚਾਉਣੇ ਹੋ। ਅਸੀਂ ਇਹ ਮੰਗ ਕਰਦੇ ਹਾਂ ਕਿ ਲੌਂਗੋਵਾਲ ਦੇ ਵਿੱਚ ਜਿਹੜਾ ਇਹ ਅੰਨਾ ਤਸ਼ੱਦਦ ਕੀਤਾ ਗਿਆ ਲੋਕਾਂ ਦੇ, ਇੱਥੋਂ ਦੇ SHO ਤੇ, ਇੱਥੋਂ ਦੇ SSP ਤੇ, ਇੱਥੋਂ ਦੇ DSP ਤੇ, ਜਿਹੜਾ ਉਹ ਸਾਡੇ ਕਿਸਾਨ ਦੀ ਜਾਨ ਲਈ ਹੈ, ਉਸ ਦਾ ਜਿਹੜਾ 302 ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਣਾ ਚਾਹੀਦਾ। ਤੇ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਸਾਡਾ ਕਿਸਾਨ ਜਿਹੜਾ ਸ਼ਹੀਦ ਹੋਇਆ ਉਹਨੂੰ 10 ਲੱਖ ਦਾ ਮੁਆਵਜ਼ਾ, ਉਹਦੇ ਸਿਰ ਜਿਹੜਾ ਕਰਜ਼ਾ ਹੈਗਾ ਉਹ ਸਾਰੇ ਤੇ ਲੀਕ ਵੱਜੇ ਤੇ ਉਹਦੇ ਪਰਿਵਾਰ ਨੂੰ, ਇੱਕ ਮੈਂਬਰ ਨੂੰ ਯੋਗਤਾ ਮੁਤਾਬਕ ਜਿਹੜੀ ਨੌਕਰੀ ਆ ਉਹ ਦਿੱਤੀ ਜਾਵੇ ਤੇ ਸਾਡੇ ਜਿਹੜੇ ਵਹੀਕਲ ਭੰਨੇ ਨੇ ਉਹਨਾਂ ਦਾ ਵੀ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਵੇ। ਇਹੀ ਮੰਗ ਅਸੀਂ ਤੁਹਾਡੇ ਚੈਨਲ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਸੋ ਇਹ ਸਨ ਉਹ ਨੌਜਵਾਨ ਜਿਨ੍ਹਾਂ ਨੇ ਅੱਖੀਂ ਦੇਖਿਆ ਜੋ ਕੁਝ ਲੌਂਗੋਵਾਲ ਦੀ ਧਰਤੀ ਤੇ ਵਾਪਰਿਆ 21 ਤਰੀਕ ਨੂੰ, ਤੇ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਅੰਨਾ ਤਸ਼ੱਦਦ ਹੋਇਆ ਉਸ ਤੇ ਚਾਨਣਾ ਪਾਇਆ। ਤਸਵੀਰਾਂ ਲੌਂਗੋਵਾਲ ਤੋਂ ਲਗਾਤਾਰ ਵਿਖਾ ਰਹੇ ਹਾਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।